26 जनवरी तो अज 29 अप्रैल 1986 ਨੂੰ ਉਸੇ 5 ਮੈਂਬਰੀ ਕਮੇਟੀ ਨੇ ਮਨੋ ਚਹਿਲ ਸਾਹਿਬ ਨੇ ਪੜ੍ਹ ਕੇ ਅੱਜ ਖਾਲਿਸਤਾਨ ਐਲਾਨਨਾਮਾ ਜਿਹਨੂੰ ਕਹਿੰਦੇ ਆ ਇਹ ਡਾਕੂਮੈਂਟ ਜਾਰੀ ਕੀਤਾ। ਅੱਜ ਉਹਦੀ 40ਵੀਂ ਵਰ੍ਹੇਗੰਢ ਹੈ। 40 ਸਾਲ ਪਹਿਲਾਂ ਜੋ ਅਸੀਂ ਕਿਹਾ ਸੀ ਅਸੀਂ ਉਹ ਹੀ ਅੱਜ ਵੀ ਕਮਿਟਡ ਆ। ਅਸੀਂ 40 ਸਾਲ ਘਰੇ ਨਹੀਂ ਬੈਠੇ। ਅਸੀਂ ਆ ਸਾਡੇ ਕਸ਼ਮੀਰੀ ਸਾਹਿਬ ਬਜ਼ੁਰਗ ਹੋ ਗਏ, ਅਸੀਂ ਬਜ਼ੁਰਗ ਹੋ ਗਏ, ਅਸੀਂ ਖਾਲਿਸਤਾਨ ਤੇ ਉਸੇ ਤਰ੍ਹਾਂ ਪਹਿਰਾ ਦਿੰਦੇ ਰਹੇ। ਨਾ ਘਰ ਬੈਠੇ ਆ ਨਾ ਟਿਕ ਕੇ ਬੈਠੇ ਆ। ਉਨੀ ਦੇਰ ਤੱਕ ਲੜਦੇ ਰਹਾਂਗੇ ਜਿੰਨੀ ਦੇਰ ਖਾਲਿਸਤਾਨ ਇਸ ਧਰਤੀ ਤੇ ਪ੍ਰੈਕਟੀਕਲੀ ਵਜੂਦ ਵਿੱਚ ਇੱਕ ਸੋਵਰਨ ਸਿੱਖ ਸਟੇਟ ਦੇ ਰੂਪ ਦੇ ਵਿੱਚ ਨਹੀਂ ਆ ਜਾਂਦਾ। ਜਿਸ ਉਤਸ਼ਾਹ ਦੇ ਨਾਲ ਅੱਜ ਨੌਜਵਾਨ ਪੰਜਾਬ ਭਰ ਚੋਂ ਇੰਨੀ ਗਰਮੀ ਦੇ ਵਿੱਚ ਆਏ ਨੇ, ਉਸ ਤੋਂ ਸਾਫ਼ ਲੱਗਦਾ ਹੈ ਕਿ ਆ ਜਿਹੜੇ ਸਿੱਖ ਕੌਮ ਦੇ ਵਾਰਸ ਨੇ ਇਹ ਅੱਜ ਪੂਰੀ ਤਰ੍ਹਾਂ ਉਨੇ ਹੀ ਤਿਆਰ ਨੇ ਜਿੰਨੇ ਸੰਤ ਜਰਨੈਲ ਸਿੰਘ ਜੀ ਦਾ ਸੁਨੇਹਾ ਉਹਨਾਂ ਨੂੰ 84 ਦੇ ਵਿੱਚ ਜੋ ਮਿਲਿਆ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਤਾਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ। ਤਾਂ ਅਕਾਲੀ ਦਲ ਅੰਮ੍ਰਿਤਸਰ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਸਾਡੇ ਨਾਲ ਹੈ, ਗੱਲਬਾਤ ਕਰ ਲੈਣੇ। ਪ੍ਰੋਫੈਸਰ ਸਾਹਿਬ ਕਿਵੇਂ ਦੇਖਦੇ ਹੋ ਜੀ ਅੱਜ ਦੇ ਦਿਨ ਨੂੰ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ? ਅੱਜ ਪੂਰੇ 40 ਸਾਲ ਹੋ ਗਏ ਨੇ ਜਦੋਂ 26 ਜਨਵਰੀ 1986 ਨੂੰ ਅਕਾਲ ਤਖ਼ਤ ਸਾਹਿਬ ਤੇ ਸਰਬੱਤ ਖਾਲਸਾ ਹੋਇਆ। ਉਦੋਂ ਇੱਕ ਸਰਬੱਤ ਖਾਲਸਾ ਨੇ 5 ਮੈਂਬਰੀ ਕਮੇਟੀ ਚੁਣੀ ਜਿਹਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਨੋ ਚਹਿਲ ਚੁਣੇ ਗਏ। ਸਰਬੱਤ ਖਾਲਸਾ ਨੇ ਕਿਹਾ ਵੀ ਆਹ ਜਿਹੜੀ ਕਮੇਟੀ ਹੈ ਅੱਗੋਂ ਪੰਥ ਦੀ ਅਗਵਾਈ ਇਹ ਕਰੇਗੀ, ਕੀ ਲਾਈਨ ਆਫ ਐਕਸ਼ਨ ਹੋਊਗਾ ਉਹ ਇਹ ਡਿਸਾਈਡ ਕਰੂਗੀ। ਤਾਂ 26 ਜਨਵਰੀ ਤੋਂ ਅੱਜ 29 ਅਪ੍ਰੈਲ 1986 ਨੂੰ ਉਸੇ 5 ਮੈਂਬਰੀ ਕਮੇਟੀ ਨੇ ਮਾਨੋ ਚਹਿਲ ਸਾਹਿਬ ਨੇ ਪੜ੍ਹ ਕੇ ਅੱਜ ਖਾਲਿਸਤਾਨ ਐਲਾਨਨਾਮਾ ਜਿਹਨੂੰ ਕਹਿੰਦੇ ਆ ਇਹ ਡਾਕੂਮੈਂਟ ਜਾਰੀ ਕੀਤਾ। ਅੱਜ ਉਹਦੀ 40ਵੀਂ ਵਰ੍ਹੇਗੰਢ ਹੈ ਤੇ ਆ ਜਿਹੜੀਆਂ ਜਥੇਬੰਦੀਆਂ ਅੱਜ ਮਾਰਚ ਦੇ ਰੂਪ ਵਿੱਚ ਜਾ ਰਹੀਆਂ ਨੇ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਨ, ਇਹ ਕਮਿਟਡ ਨੇ ਕਿ 40 ਸਾਲ ਪਹਿਲਾਂ ਜੋ ਅਸੀਂ ਕਿਹਾ ਸੀ ਅਸੀਂ ਉਹ ਹੀ ਅੱਜ ਵੀ ਕਮਿਟਡ ਆ। ਅਸੀਂ 40 ਸਾਲ ਘਰੇ ਨਹੀਂ ਬੈਠੇ। ਅਸੀਂ ਆ ਸਾਡੇ ਕਸ਼ਮੀਰੀ ਸਾਹਿਬ ਬਜ਼ੁਰਗ ਹੋ ਗਏ, ਅਸੀਂ ਬਜ਼ੁਰਗ ਹੋ ਗਏ, ਅਸੀਂ ਖਾਲਿਸਤਾਨ ਤੇ ਉਸੇ ਤਰ੍ਹਾਂ ਪਹਿਰਾ ਦਿੰਦੇ ਰਹੇ। ਨਾ ਘਰ ਬੈਠੇ ਆ ਨਾ ਟਿਕ ਕੇ ਬੈਠੇ ਆ। ਜਿਸ ਤਰ੍ਹਾਂ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ 'ਚ ਕਰ ਰਹੇ ਹਾਂ, ਇਸੇ ਤਰ੍ਹਾਂ ਦਲ ਖਾਲਸਾ, ਇਸੇ ਤਰ੍ਹਾਂ ਪੰਜ ਪ੍ਰਧਾਨੀ ਜਥਾ, ਇਸੇ ਤਰ੍ਹਾਂ ਹਵਾਰਾ ਕਮੇਟੀ, ਸਾਰੇ ਹੀ ਅਸੀਂ ਆਪਣੇ ਆਪਣੇ ਤਰੀਕੇ ਨਾਲ ਸਰਗਰਮ ਹਾਂ ਖਾਲਿਸਤਾਨ ਲਈ। ਤੇ ਅੱਜ ਅਸੀਂ ਬੜੀ ਖੁਸ਼ੀ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਆਪਣੀ ਜਿਹੜੀ ਆਪਣੀ ਜਿਹੜੀ ਹੈ ਉਹ 40ਵੀਂ ਜਿਹੜੀ ਸਾਲਾਨਾ ਇਹ ਯਾਦ ਮਨਾ ਰਹੇ ਹਾਂ। 40 ਸਾਲ ਬਾਅਦ ਵੀ ਅਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ 40 ਸਾਲ ਬਾਅਦ ਵੀ ਉੱਥੇ ਹੀ ਖੜੇ ਹਾਂ ਜਿੱਥੇ ਅੱਜ ਤੋਂ 40 ਸਾਲ ਪਹਿਲਾਂ ਜੋ ਅਕਾਲ ਤਖ਼ਤ ਸਾਹਿਬ ਤੇ 5 ਮੈਂਬਰੀ ਪੰਥਕ ਕਮੇਟੀ ਨੇ ਕੌਮ ਨੂੰ ਸੁਨੇਹਾ ਦਿੱਤਾ ਸੀ ਅੰਮ੍ਰਿਤਸਰ ਐਲਾਨਨਾਮੇ ਦੇ ਰੂਪ ਦੇ ਵਿੱਚ, ਉਹ ਡੈਕਲੇਰੇਸ਼ਨ ਸਾਡੇ ਕੋਲ ਹੈ। ਤੇ ਅੱਜ ਅਸੀਂ ਆ ਜਥੇਬੰਦੀਆਂ ਜਿਹੜਾ ਤੁਹਾਨੂੰ ਮੈਂ ਨਾਮ ਲਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਪੰਜ ਪ੍ਰਧਾਨੀ ਤੇ ਹਵਾਰਾ ਕਮੇਟੀ, ਇਹ ਸਾਰੀਆਂ ਤੇ ਨਾਰਾਇਣ ਸਿੰਘ ਚੌੜੇ ਦੇ ਅਕਾਲ ਫੈਡਰੇਸ਼ਨ ਵੀ, ਇਹ ਸਾਰੀਆਂ ਅੱਜ ਜਿਹੜਾ 40 ਸਾਲ 'ਚ ਸਮਾਂ ਬੀਤਿਆ ਹੈ ਜੋ ਉਹਦੇ ਵਿੱਚ ਥੋੜ੍ਹਾ ਬਹੁਤਾ ਵਾਅਦਾ ਕਰਨਾ ਪਿਆ ਹੈ ਉਹ ਕਰਕੇ ਅੱਜ ਹੁਣ ਅਕਾਲ ਤਖ਼ਤ ਸਾਹਿਬ ਤੇ ਮਾਰਚ ਦੇ ਰੂਪ ਵਿੱਚ ਜਾ ਰਹੇ ਹਾਂ। ਅਸੀਂ ਉੱਥੇ ਅਰਦਾਸ ਕਰਾਂਗੇ। ਅਰਦਾਸ ਕਰਨ ਤੋਂ ਬਾਅਦ ਸੈਕਟਰੀਏਟ ਦੇ ਸਾਹਮਣੇ ਆ ਕੇ ਸਾਡੇ ਪੰਜ ਸਿੰਘ ਇੱਕ ਇੱਕ
ਜਿਹੜਾ ਸਫਾ ਉੱਥੇ ਪੜ੍ਹਨਗੇ ਤਾਂ ਜੋ ਅੱਜ ਦੀ ਡੈਕਲੇਰੇਸ਼ਨ ਅਸੀਂ ਤੁਹਾਡੇ ਰਾਹੀਂ ਦੁਨੀਆ ਨੂੰ ਦੇ ਸਕੀਏ। ਜਿਹੜੀ ਅੱਜ ਦੇ ਮਾਰਚ ਦੇ ਵਿੱਚ ਲੋਕਾਂ ਦੇ ਇਕੱਠ ਦੀ ਗਿਣਤੀ ਹੈ ਜਾਂ ਵਰਕਰਾਂ ਦੀ ਗਿਣਤੀ, ਕੀ ਲੱਗਦਾ ਜੀ ਇਸ ਚੀਜ਼ ਤੋਂ? ਜਿਸ ਉਤਸ਼ਾਹ ਦੇ ਨਾਲ ਅੱਜ ਨੌਜਵਾਨ ਪੰਜਾਬ ਭਰ ਚੋਂ ਇੰਨੀ ਗਰਮੀ ਦੇ ਵਿੱਚ ਆਏ ਨੇ, ਉਸ ਤੋਂ ਸਾਫ਼ ਲੱਗਦਾ ਹੈ ਕਿ ਆਹ ਜਿਹੜੇ ਸਿੱਖ ਕੌਮ ਦੇ ਵਾਰਸ ਨੇ ਇਹ ਅੱਜ ਪੂਰੀ ਤਰ੍ਹਾਂ ਉਨੇ ਹੀ ਤਿਆਰ ਨੇ ਜਿੰਨੇ ਸੰਤ ਜਰਨੈਲ ਸਿੰਘ ਜੀ ਦਾ ਸੁਨੇਹਾ ਉਹਨਾਂ ਨੂੰ 84 ਦੇ ਵਿੱਚ ਜੋ ਮਿਲਿਆ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਉਹ ਜਿਹੜੀ ਨੀਂਹ ਸਾਡੇ ਲੀਡਰ, ਸਾਡੇ 84 ਦੇ ਮੁਖੀ ਸੰਤ ਜਰਨੈਲ ਸਿੰਘ ਜੀ ਰੱਖ ਕੇ ਗਏ ਨੇ, ਜਿਨ੍ਹਾਂ ਨੂੰ ਸ਼ਹੀਦ ਹੋਣਾ ਪਿਆ, ਉਹਨਾਂ ਦੇ ਕਹੇ ਬਚਨਾਂ ਮੁਤਾਬਕ ਆਹ ਜਥੇਬੰਦੀਆਂ ਜਿਹੜੀਆਂ ਨੇ ਇਹ ਆਪਣਾ ਉਹਨਾਂ ਦਾ ਲਾਇਆ ਹੋਇਆ ਬੂਟਾ ਹੈ, ਸੋਚ ਦਾ ਬੂਟਾ ਹੈ, ਜਿਹੜਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਉਮਤ ਹੈ। ਉਸ ਉਮਤ ਨੇ ਅੱਜ ਤੱਕ ਉਹ ਸੋਚ ਸਾਂਭ ਕੇ ਰੱਖੀ ਹੈ ਤੇ ਉਸ ਸੋਚ ਮੁਤਾਬਕ ਅਸੀਂ ਉਹ ਲੜਾਈ ਸੰਘਰਸ਼ ਅੱਡ-ਅੱਡ ਤਰੀਕੇ ਦੇ ਨਾਲ ਲੜਦੇ ਆ ਰਹੇ ਹਾਂ। ਬਸ ਅੱਜ ਦਾ ਸੁਨੇਹਾ ਇਹੀ ਹੈ, ਉਨੀ ਦੇਰ ਤੱਕ ਲੜਦੇ ਰਹਾਂਗੇ ਜਿੰਨੀ ਦੇਰ ਖਾਲਿਸਤਾਨ ਇਸ ਧਰਤੀ ਤੇ ਪ੍ਰੈਕਟੀਕਲੀ ਵਜੂਦ ਵਿੱਚ ਇੱਕ ਸੋਵਰਨ ਸਿੱਖ ਸਟੇਟ ਦੇ ਰੂਪ ਦੇ ਵਿੱਚ ਨਹੀਂ ਆ ਜਾਂਦਾ। ਇੱਕ ਉਹ ਐਲਾਨਨਾਮਾ ਸੀ ਔਰ ਇੱਕ ਅੱਜ ਤੁਸੀਂ ਜਿਵੇਂ ਕਿਹਾ ਕਿ ਅਰਦਾਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਸਕੱਤਰੇ ਦੇ ਸਾਹਮਣੇ ਹੋ ਕੇ ਪ੍ਰੈਸ ਵਾਰਤਾਲਾਪ ਕੀਤਾ ਜਾਊ, ਕਿ ਉਸ ਏਜੰਡੇ ਦੇ ਵਿੱਚ ਇਜ਼ਾਫਾ ਕੀਤਾ ਜਾ ਰਿਹਾ ਜਾਂ ਕਿਹੜੀਆਂ ਚੀਜ਼ਾਂ ਦੁਹਰਾਈਆਂ ਜਾ ਰਹੀਆਂ ਜੀ? ਨਹੀਂ, ਮੂਲ ਰੂਪ ਵਿੱਚ ਉਹ ਉਹੀ ਹੈ ਜੋ 1986 'ਚ ਹੋਇਆ ਸੀ। ਮੂਲ ਰੂਪ 'ਚ ਉਹੀ ਹੈ। ਕੁਝ ਸਮੇਂ ਦੇ ਨਾਲ ਡਿਵੈਲਪਮੈਂਟਸ ਹੁੰਦੀਆਂ ਨੇ, ਜਦੋਂ ਸਟੇਟ ਸਾਡੇ ਤੇ ਧੱਕਾ ਕਰਦੀ ਹੈ ਉਹਦਾ ਜ਼ਿਕਰ ਆਏਗਾ ਕਿ ਕਿੰਨੇ ਧੱਕੇ ਕੀਤੇ ਗਏ ਤੇ ਕਿਵੇਂ ਸਾਡੇ ਸਿੱਖਾਂ ਨੇ ਉਹਦਾ ਮੁਕਾਬਲਾ ਕੀਤਾ। ਉਹ ਜਿਹੇ ਚੀਜ਼ਾਂ ਵੱਧ ਜਾਣਗੀਆਂ। ਮੂਲ ਰੂਪ 'ਚ ਜਿਹੜਾ 86 ਦੇ ਵਿੱਚ ਕੀਤਾ ਸੀ ਉਹਦਾ ਵੀ ਮੇਨ ਆਧਾਰ ਸੀ ਕਿ ਸਾਡਾ ਆਪਣਾ ਮੁਲਕ ਖਾਲਿਸਤਾਨ ਹੋਣਾ ਚਾਹੀਦਾ ਹੈ, ਤੇ ਅੱਜ ਦੇ ਡੈਕਲੇਰੇਸ਼ਨ ਦਾ ਵੀ ਮੂਲ ਜਿਹੜਾ ਹੈਗਾ ਉਹ ਇਹੀ ਹੈ ਕਿ ਸਾਡਾ ਆਪਣਾ ਸੋਵਰਨ ਮੁਲਕ ਸਿੱਖਾਂ ਦਾ, ਜਿਹਦੇ ਵਿੱਚ ਸਾਰੇ ਹਿੰਦੂ, ਸਿੱਖ, ਮੁਸਲਮਾਨ, ਈਸਾਈ ਮਹਾਰਾਜਾ ਰਣਜੀਤ ਸਿੰਘ ਦੇ ਵਾਂਗ ਰਾਜ ਵਾਂਗ ਰਹਿਣਗੇ, ਉਹਦੀ ਅੱਜ ਅਸੀਂ ਇੱਕ ਕਮਿਟਮੈਂਟ ਕੌਮ ਦੇ ਨਾਲ ਫਿਰ ਦੁਹਰਾ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵੱਖ-ਵੱਖ ਜਿਹੜੀਆਂ ਸਰਗਰਮ ਜਥੇਬੰਦੀਆਂ ਨੇ ਉਹਨਾਂ ਦੇ ਕਾਰਕੁਨ ਹੈ ਜਿਹੜਾ ਉਹ ਪ੍ਰਦਰਸ਼ਨ ਕੀਤਾ ਜਾ ਰਿਹਾ। ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਇਸੇ ਮਾਰਚ ਦੇ ਵੱਲੋਂ ਅਰਦਾਸ ਵੀ ਕੀਤੀ ਜਾਣੀ ਹੈ। ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿਹਦੇ ਵਿੱਚ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਇਹ ਮਾਰਚ ਸ਼ੁਰੂ ਹੋਇਆ ਸੀ